ਦੱਸਣਾ ਬੜਾ ਲਾਜ਼ਮੀ ਹੈ ਕਿ ਜੇ ਹਰ ਪੰਜਾਬੀ ਦੂਸਰੇ ਪੰਜਾਬੀ ਦੇ ਖਿਲਾਫ ਹੋ ਸਕਦਾ ਤੇ ਇਹ ਮਿਲੀਅਨਸ ਜਿਹੜੇ ਕ੍ਰਾਸ ਕਰ ਗਏ ਨੇ ਉਹ ਕਿਸ ਤਰ੍ਹਾਂ ਕਰਦੇ? ਇਸ ਤਰ੍ਹਾਂ ਨਹੀਂ ਹੋਇਆ। ਅੱਛੇ ਲੋਕ ਵੀ ਸਨ ਜਿਹੜੇ ਅੱਛੇ ਲੋਕਾਂ ਨੇ ਜ਼ਿਆਦਾਤਰ ਆਪਣੇ ਲੋਕਾਂ ਨੂੰ ਕਹਿਤਾ ਹਮਲਾ ਹੋਣ ਵਾਲਾ, ਨਿਕਲ ਜਾਓ। ਰਸਤੇ ਜਾ ਕੇ ਖਾਣਾ ਖੂਨਾ ਵੀ ਦਿੰਦੇ ਰਹੇ ਨੇ, ਹਿੰਦੂ ਵੀ ਦਿੰਦੇ ਰਹੇ ਨੇ, ਮੁਸਲਮਾਨ ਵੀ ਦਿੰਦੇ ਰਹੇ ਨੇ, ਸਿੱਖ ਵੀ ਦਿੰਦੇ ਰਹੇ ਨੇ। ਐਸੀ ਇਹ ਮੇਰੀ ਕਿਤਾਬ ਦਾ ਇਹੀ ਤੇ ਕਮਾਲ ਹੈ ਕਿ ਉਹ ਡੰਡੀ ਨਹੀਂ ਮਾਰਦੀ ਔਰ ਉਹਦੇ ਵਿੱਚ ਮੰਟੋ ਵੀ ਹੈ ਔਰ ਉਹਦੇ ਵਿੱਚ ਕ੍ਰਿਸ਼ਨ ਚੰਦਰ ਵੀ ਹੈ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਜੇ ਪਾਰਟੀਸ਼ਨ ਦੀ ਕੋਈ ਕਿਤਾਬ ਪੜ੍ਹਨੀ ਹੈ ਨਾ ਤੇ ਤੁਸੀਂ ਡਾਕਟਰ ਇਸ਼ਤਿਆਕ ਅਹਿਮਦ ਦਾ ਨਾਮ ਦੇ ਉੱਪਰ ਸਿਰਫ ਉਂਗਲੀ ਰੱਖੋ, ਉਹਦੇ ਤੋਂ ਪਤਾ ਨਾ ਚੱਲੇ ਕਿ ਮੁਸਲਿਮ ਸੀ। ਤੁਸੀਂ ਸਾਰੀ ਕਿਤਾਬ ਪੜ੍ਹ ਲਓ, ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਇਸ ਬੰਦੇ ਦਾ ਮਜ਼ਹਬ ਕੀ ਸੀ, ਤੁਹਾਨੂੰ ਮਜ਼ਹਬ ਨਹੀਂ ਲੱਗੇਗਾ ਕਿ ਕਿਤੇ ਜੋੜ ਆਉਂਦਾ ਹੀ ਨਹੀਂ। ਉਹ ਜਿਹੜਾ ਇੱਕ ਹੁੰਦਾ ਝੁਕਾਓ ਹਿਸਟਰੀ ਲਿਖਦੇ ਹੋਇਆ ਬੰਦੇ ਦਾ ਆਪਣੇ ਲੋਕਾਂ ਦੇ ਨਾਲ, ਆਪਣੇ ਮਜ਼ਹਬ ਦੇ ਨਾਲ, ਉਹ ਕਿਤੇ ਨਜ਼ਰ ਹੀ ਨਹੀਂ ਆਉਂਦਾ। ਤੇ ਇਹੀ ਤਾਂ ਖੂਬਸੂਰਤੀ ਬਣਦੀ ਹੈ ਜਿਹੜੀ ਪੰਜਾਬ ਤੇ ਸਾਡੇ ਜੇ ਲੋਕ ਵੀ ਅਥੈਂਟਿਕ ਬੁੱਕ ਅਗਰ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕਹਿੰਦੇ ਕਿ ਉਹ ਤੁਹਾਡੀ ਕਿਤਾਬ ਨਹੀਂ ਕਹਿੰਦੇ। ਬਹੁਤ ਮਿਹਰਬਾਨੀ। ਔਰ ਮੈਂ ਐਸੀ ਜਜ਼ਬੇ ਨਾਲ ਲਿਖੀ ਹੈ ਕਿਉਂਕਿ ਜਦੋਂ ਮੈਂ ਲੋਕਾਂ ਦੇ ਇੰਟਰਵਿਊ ਲੈ ਰਿਹਾ ਸਾਂ ਤੇ ਮੈਨੂੰ ਕਈ ਦਫਾ ਉਹਨਾਂ ਨੂੰ ਮਤਲਬ 80 ਸਾਲ ਦਾ ਇੱਕ ਬਜ਼ੁਰਗ ਬੈਠਾ ਹੋਇਆ ਬੱਚਿਆਂ ਕਰਾਂ ਜਦੋਂ ਰੋਣ ਲੱਗ ਪੈਂਦਾ ਤੇ ਉਹਦਾ ਕਈ ਸਾਲਾਂ ਦਾ ਦੁੱਖ ਬਾਹਰ ਆ ਰਿਹਾ ਸੀ, ਉਹਦੇ ਕੰਟਰੋਲ ਵਿੱਚ ਨਹੀਂ ਸੀ। ਕਿਉਂਕਿ ਸਾਨੂੰ ਤੇ ਮਰਦਾਂ ਨੂੰ ਇਹੀ ਕਿਹਾ ਗਿਆ ਨਾ, ਰੋਣਾ ਤੇ ਔਰਤਾਂ ਦਾ ਕੰਮ ਹੈ, ਸੱਚ ਬੋਲੋ ਤੇ ਤਦ ਗੱਲ ਬਣਦੀ ਹੈ। ਮੈਨੂੰ ਉਹਨਾਂ ਦੇ ਸਾਹਮਣੇ ਬੈਠ ਕੇ ਰੋਣਾ ਨਹੀਂ ਆਇਆ ਕਿਸੇ ਦੇ ਵੀ, ਮੇਰਾ ਅੰਦਰ ਰੋਇਆ ਕਿਉਂਕਿ ਮੈਨੂੰ ਸੀ ਕਿ ਆਈ ਐਮ ਅ ਪ੍ਰੋਫੈਸਰ, ਆਈ ਐਮ ਦ ਇੰਟਰਵਿਊਅਰ, ਸੋ ਆਈ ਸ਼ੁਡ ਨਾਟ ਬੀ ਪਾਰਟੀ ਟੂ ਵਾਟ ਹੀ ਇਜ਼ ਸੇਇੰਗ। ਸੁਣੋ ਮੈਂ ਸਾਰੀ ਗੱਲ, ਲੇਕਿਨ ਆਪਣੇ ਅੰਦਰ ਹੀ ਉਸ ਦੁੱਖ ਨੂੰ ਰੱਖਾਂ। ਜੇ ਮੈਂ ਵੀ ਜੁਆਇਨ ਕਰ ਲੈਂਦਾ ਤੇ ਮੇਰੀ ਰਿਸਰਚ ਉੱਥੇ ਕੰਪਰੋਮਾਈਜ਼ ਹੋ ਜਾਂਦੀ। ਉਹਨੂੰ ਜਿਹਨੂੰ ਇੰਟਰਵਿਊ ਤੁਸੀਂ ਲੈ ਰਿਹਾ ਉਹਨੂੰ ਇਹ ਅਹਿਸਾਸ ਨਾ ਦਿਵਾਓ ਕਿ ਤੁਸੀਂ ਉਹਦੇ ਨਾਲ ਖਲੋਏ ਹੋ। ਤੁਸੀਂ ਉਹਨੂੰ ਫੇਰ ਚਾਂਸ ਦਿਓ ਕਿ ਤੁਹਾਡੇ ਤੇ ਸ਼ੱਕ ਹੀ ਭਾਵੇਂ ਕਰ ਰਿਹਾ ਹੋਵੇ, ਤੁਸੀਂ ਕੁਐਸਚਨ ਕਰਕੇ ਪ੍ਰੂਵ ਕਰੋ। ਬਿਲਕੁਲ, ਕਿਉਂਕਿ ਵਰਨਾ ਸਵਾਲ ਨਹੀਂ ਨਾ ਹੋ ਸਕਦਾ। ਤੁਸੀਂ ਉਧਰ ਰੋਏ, ਮੇਰੇ ਕਈ ਦੋਸਤਾਂ ਨੇ ਇਸ ਸਟੋਰੀ ਦੇ ਉੱਤੇ ਧਾੜ ਰੋਏ ਨੇ। ਔਰ ਤੁਸੀਂ ਮੇਰਾ ਹਾਲ ਦੇਖੋ ਕਿ ਮੈਂ ਇਹ ਸਨ ਸਰਦਾਰ ਰਣਜੀਤ ਸਿੰਘ ਉਹਨਾਂ ਦਾ ਨਾਂ ਸੀ, ਭਸੀਨ। ਉਹਨਾਂ ਦੇ ਮੁਤਲਕ ਮੈਨੂੰ ਪਤਾ ਲੱਗਾ ਇੱਕ ਇੰਡੀਅਨ ਡਿਪਲੋਮੈਟ ਨੇ ਮੋਨੀ ਛੱਡਾ, ਜਿਹੜੇ ਮੇਰੇ ਬੜੇ ਅੱਛੇ ਦੋਸਤ ਨੇ, ਉਹ ਇੰਡੀਅਨ ਫੋਰਨ ਸਰਵਿਸ ਦੇ ਸੈਕਟਰੀ ਫੋਰਨ ਸਰਵਿਸ ਰਿਟਾਇਰ ਹੋਏ ਨੇ, ਰਾਵਲਪਿੰਡੀ ਦੇ ਨੇ। ਉਹਨਾਂ ਦੇ ਉਹ ਰਿਸ਼ਤੇਦਾਰ ਸਨ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਵਾਲਾ ਇਨਸੀਡੈਂਟ ਹੈ। ਪਹਿਲੇ ਮੈਂ ਗਿਆ ਉਹਨਾਂ ਦੇ ਪਿੰਡ, ਕੀ ਨਾ ਯਾਰ, ਲੱਗਦਾ ਯਾਰ ਉਹ ਉਮਰ ਦੇ ਨਾਲ ਚੀਜ਼ਾਂ, ਹਾਲਾਂਕਿ ਉਹ ਪਿੰਡ ਦੇ ਮੇਰੇ, ਮੈਂ ਉੱਥੇ ਅਕਸਰ ਤੁਸੀਂ ਹਵਾਲਾ ਉਹਨਾਂ ਦਿੰਦੇ ਹੋ ਪਿੰਡ ਦੇਣਾ। ਚਲੋ ਅੱਜ ਇੱਕਦਮ ਮੈਂ ਇਮੋਸ਼ਨਲ ਹੋ ਗਿਆ ਤੇ ਇਸ ਵਾਸਤੇ ਸ਼ਾਇਦ ਯਾਦ ਨਹੀਂ ਆ ਰਿਹਾ। ਤੇ ਉਹ ਕਪੂਰਥਲਾ ਦੇ ਵਿੱਚ ਜਾ ਕੇ ਬਸੇ ਸਨ। ਕਪੂਰਥਲਾ ਸਟੇਟ ਹੈ ਨਾ, ਉੱਥੇ ਇੱਕ ਸ਼ਹਿਰ ਵੀ ਹੈ ਕਪੂਰਥਲਾ। ਫਿਰ ਮੈਂ ਪਹਿਲੇ ਗਿਆ ਉਹਨਾਂ ਦੇ ਪਿੰਡ, ਉਹਦੇ ਬਾਅਦ ਮੈਂ ਕਪੂਰਥਲਾ ਗਿਆ, ਸਰਦਾਰ ਉਹਨਾਂ ਨੂੰ ਮਿਲਿਆ। ਸਰਦਾਰ ਔਰ ਨੇ ਮੈਨੂੰ ਪੂਰੀ ਸਟੋਰੀ ਦੱਸੀ ਕੈਸੇ ਉਹਨਾਂ ਦੀ ਭੈਣਾਂ ਨੂੰ ਮਾਰਿਆ ਗਿਆ। ਕੁਝ ਤੇ ਸਿੱਖਾਂ ਨੇ ਆਪਣੀ ਔਰਤਾਂ ਨੂੰ ਖੁਦ ਵੀ ਕਤਲ ਕੀਤਾ, ਉਹਨਾਂ ਨੇ ਪੂਰਾ ਦੱਸਿਆ ਉਹਦੇ ਵਿੱਚ ਕਿਸ ਤਰ੍ਹਾਂ ਮੁਸਲਮਾਨਾਂ ਨੇ ਮਾਰਿਆ। ਮੈਂ ਹੁਣ ਪਿੰਡ ਦੇ ਨਾਮ ਤੇ ਵਿਖਾਲੀ ਜਾਂ ਮੁਖਾਲੀ ਕਿਸ ਤਰੀਕੇ ਦਾ ਪਿੰਡ ਸੀ? ਹਾਂ, ਆਈ ਐਮ ਫੀਲਿੰਗ ਅਸ਼ੇਮਡ ਕਿ ਮੈਨੂੰ ਯਾਦ ਨਹੀਂ ਆ ਰਿਹਾ। ਉਹ ਤੇ ਮੇਰੇ ਹਮੇਸ਼ਾ ਬਸਾਲੀ ਦਿਖਾਲੀ ਕਿਸ ਤਰੀਕੇ ਸੇ ਲੈਟ ਇੱਕ ਸੈਕਿੰਡ ਮੈਨੂੰ ਦਿਓ, ਇੱਕ ਸੈਕਿੰਡ ਦਿਓ ਮੈਨੂੰ। ਦਮਾਲੀ, ਹਾਂ, ਦਮਾਲੀ, ਇਹਨੂੰ ਦਮਾਲੀ ਲਿਖਿਆ ਜਾਂਦਾ ਹੈ ਵੈਸੇ, ਲੇਕਿਨ ਕਿਹਾ ਧਮਾਲੀ ਜਾਂਦਾ ਹੈ ਜੀ। ਉਸ ਪਿੰਡ ਦਾ ਨਾਮ ਹੈ ਧਮਾਲੀ, ਜਿਹਨੂੰ ਲਿਖਿਆ ਜਾਂਦਾ ਹੈ ਧਮਾਲੀ, ਬੋਲਿਆ ਜਾਂਦਾ ਧਮਾਲੀ। ਜਿਸ ਤਰ੍ਹਾਂ ਪੰਜਾਬੀ ਸਾਡੇ ਹੁੰਦਾ ਹੈ, ਲਿਖਿਆ ਦੇ ਜਾਂਦਾ ਹੈ, ਕਿਹਾ ਥੇ ਜਾਂਦਾ ਹੈ ਨਾ, ਧਮਾਲੀ। ਇਹ ਉਹਨਾਂ ਦਾ ਪਿੰਡ ਹੈ। ਕਪੂਰਥਲਾ ਫਿਰ ਜਾ ਕੇ ਉਹਨਾਂ ਦਾ ਮੈਂ ਇੰਟਰਵਿਊ ਕੀਤਾ, ਉਹ ਸਾਰਾ ਕੁਝ ਦੱਸਦੇ ਰਹੇ, ਇਹ ਹੋਇਆ ਉਹ ਹੋਇਆ। ਅਖੀਰ ਜਦੋਂ ਉਹਨਾਂ ਨੇ ਇਹ ਦੱਸਿਆ ਨਾ ਕਿ ਸਾਡੇ ਪਸ਼ੂ ਜਿਹੜੇ ਨੇ
ਉਹ ਸਾਡਾ ਟਰੱਕਾਂ ਦੇ ਪਿੱਛੇ ਸਾਡਾ ਭਜਦੇ ਰਹੇ ਤੇ then he started crying like sobbing like a child ਇੰਨਾ ਰੋਏ ਹਾਲਾਂਕਿ ਉਸ ਤੋਂ ਪਹਿਲੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਪੁੱਤਰ ਜਵਾਨ ਜਿਹੜਾ ਹੈ ਉਹਦੀ ਡੈਥ ਹੋ ਗਈ ਸੀ। ਉਦੋਂ ਵੀ ਨਹੀਂ ਰੋਏ, ਆਪਣੀ ਭੈਣ ਦੇ ਵਾਲਿਦ ਦੇ ਕਤਲ ਦੇ ਉੱਤੇ ਵੀ ਨਹੀਂ ਰੋਏ, ਬਿਲਕੁਲ ਕੰਪੋਜ਼ ਜਿਹੜੇ ਕਿ ਹੁੰਦੇ ਨੇ ਯਾਰ, ਆਦਮੀ ਨਹੀਂ ਰੋਂਦਾ। ਲੇਕਿਨ ਮੱਝਾਂ ਗਾਵਾਂ ਜਿਹੜੀਆਂ ਟਰੱਕਾਂ ਦੇ ਨਾਲ ਭਜੀਆਂ ਉੱਥੇ ਉਹ ਵੀ ਰੋ ਪਏ ਸਨ। ਔਰ ਉਹ ਮੇਰੀ ਕਿਤਾਬ ਦੇ, ਮੈਂ ਇਸ ਤਰ੍ਹਾਂ ਵੀ ਦੇਖਣਾ ਜਿਹੜੀ ਮੇਰੀ ਕਿਤਾਬ ਨੂੰ ਪੜ੍ਹਦੇ ਨੇ ਕਿਹੜਾ ਜਿਹੜਾ ਉਸ ਸਟੋਰੀ ਨੂੰ ਨੋਟਿਸ ਕਰਦਾ ਹੈ। ਯੂ ਆਰ ਵਨ ਆਫ them। ਔਰ ਇਹ ਉਹੀ ਕਰਦਾ ਜਿਹੜਾ ਪੰਜਾਬ ਦੇ ਧਰਤੀ ਦੇ ਨਾਲ ਪਿਆਰ ਕਰਦਾ ਹੈ। ਬਿਲਕੁਲ ਸਹੀ। ਇਹ ਕੋਈ ਐਸੀ ਸਟੋਰੀ ਨਹੀਂ ਹੈਗੀ। ਇਹਦੇ 'ਚ ਮੈਂ ਬਾਅਦ ਵਿੱਚ ਲਿਖਿਆ ਵੀ ਹੈ ਕਿ ਲਾਈਫ ਇਜ਼ ਸਟ੍ਰੇਂਜਰ ਦੈਨ ਫਿਕਸ਼ਨ। ਫਿਕਸ਼ਨ ਦੀ ਵੀ ਇੱਕ ਹੱਦ ਹੈ ਨਾ ਜੀ, ਬਿਲਕੁਲ। ਲੇਕਿਨ ਇਹ ਉਹ ਹੱਦ ਤੋਂ ਅੱਗੇ ਨਿਕਲ ਗਈ ਹੈ ਗੱਲ ਕਿ ਜਦ ਇਨਸਾਨ ਦਾ ਨਹੀਂ ਰਿਹਾ, ਜਾਨਵਰ ਫਿਰ ਵੀ ਆਪਣਾ ਪਿਆਰ ਸੱਚਾ ਰੱਖਦਾ ਹੈ। ਬਿਲਕੁਲ ਠੀਕ ਹੈ, ਫਿਰ ਵੀ ਪਿੱਛੇ ਦੌੜ ਰਹੀ ਹੈ, ਉਹ ਪਿੱਛੇ ਦੌੜਦੇ ਰਹੇ, ਫਿਰ ਟਰੱਕ ਨਿਕਲ ਗਏ ਤੇ ਬਸ ਦੈਟਸ ਇਟ। ਲੇਕਿਨ ਉਹਨਾਂ ਦੀ ਲਾਇਲਟੀ 100% ਰਹੀ। ਦੈਟਸ ਦ ਮੇਨ ਥਿੰਗ। ਇਨਸਾਨ ਦੋਸਤੀਆਂ ਵੀ ਕੁਰਬਾਨ ਕਰ ਦਿੰਦਾ ਹੈ, ਧੋਖਾ ਵੀ ਦੇ ਦਿੰਦਾ ਹੈ, ਲੇਕਿਨ ਜਾਨਵਰ ਇਨਸਟਿੰਕਟਿਵਲੀ ਜੇ ਪਿਆਰ ਕਰਦਾ ਹੈ ਤੇ ਤੁਹਾਡੇ ਨਾਲ ਹੀ ਹੁੰਦਾ ਹੈ। ਇਹ ਇਹਦਾ ਇੱਕ ਤੁਸੀਂ ਕਹਿ ਸਕਦੇ ਹੋ ਮੋਰਲ ਆਫ ਦ ਸਟੋਰੀ। ਮੈਂ ਕਿਹਾ ਜੁਲਾਈ ਦੇ ਵਿੱਚ ਉੱਥੋਂ ਸ਼ੁਰੂ ਹੋਏ। ਉਸ ਤੋਂ ਪਹਿਲੇ ਮੁਸਲਮਾਨਾਂ ਤੇ ਉਧਰ ਕੋਈ ਅਟੈਕ ਨਹੀਂ ਹੋਇਆ। ਜਲੰਧਰ ਵਿੱਚ ਹੋਇਆ ਸੀ ਤੇ ਦੋਨੋਂ ਪਾਸੇ ਥੋੜਾ ਨਾ ਹੋਇਆ ਸੀ, ਖਤਮ ਹੋ ਗਿਆ ਸੀ, ਨਥਿੰਗ ਮੋਰ। ਅਸੀਂ ਸ਼ੁਰੂ ਕੀਤਾ ਹੈ ਮਾਰਚ ਦੇ ਸ਼ੁਰੂ ਤੋਂ ਆਪਣੇ ਮੁਸਲਿਮ ਮੈਜੋਰਿਟੀ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਇੱਧਰ ਹੀ ਹੁੰਦਾ, ਜੁਲਾਈ ਤੱਕ ਸਾਰਾ ਕੁਝ ਇੱਧਰ ਹੀ ਹੁੰਦਾ ਹੈ। ਲਹਿੰਦੇ ਪੰਜਾਬ ਵਿੱਚ ਹੀ ਹੁੰਦਾ ਹੈ, ਚੜ੍ਹਦੇ ਚ ਨਹੀਂ। ਚੜ੍ਹਦੇ ਸਿਰਫ ਮਾਰਚ ਦੇ ਵਿੱਚ ਹਲਕਾ ਜੀ ਜਿਹੜੀ ਹੋਈ ਸੀ, ਜਿਹੜੇ ਅੰਮ੍ਰਿਤਸਰ ਦੇ ਵਿੱਚ ਫਸਾਦ ਟੁੱਟੇ ਸਨ, ਉਹਨਾਂ ਦੇ ਕੰਟਰੋਲ ਹੋ ਗਿਆ। ਫਿਰ ਇੱਥੇ ਸਰ ਅੰਮ੍ਰਿਤਸਰ ਨੂੰ ਅਸੀਂ ਲਹਿੰਦਾ ਪੰਜਾਬ ਦਾ ਸੈਂਟਰਲ ਪੰਜਾਬ ਮੰਨਿਆ। ਲਹਿੰਦਾ ਔਰ ਚੜ੍ਹਦਾ ਬਾਅਦ ਦੀ ਗੱਲ ਹੈਗੀ ਹੈ ਜੀ, ਕਿਉਂਕਿ ਇਹ ਜਿਹੜੀ ਹੈ ਮਾਝੇ ਦੀ ਜ਼ੁਬਾਨ ਹੈ ਨਾ ਜੀ। ਲਾਹੌਰ ਅੰਮ੍ਰਿਤਸਰ ਗੁਜਰਾਂਵਾਲਾ ਦੀ ਜਿਹੜੀ ਜ਼ੁਬਾਨ ਹੈ ਬਿਲਕੁਲ ਇੱਕ ਹੈ। ਅੱਖਾਂ ਬੰਦ ਕਰ ਲਓ ਤੇ ਲੋਕਾਂ ਨੂੰ ਸੁਣੋ, ਇੱਕੋ ਹੀ ਜ਼ੁਬਾਨ ਬੋਲਦੇ ਨੇ ਜੀ। ਲਿਹਾਜ਼ਾ ਅੰਮ੍ਰਿਤਸਰ ਵੀ ਤੁਸੀਂ ਇੱਧਰ ਹੀ ਸਾਡੇ ਵਾਲੀ ਦੇਖੋ, ਸੈਂਟਰਲ ਪੰਜਾਬ ਜੀ। ਈਸਟਰਨ ਪੰਜਾਬ ਦੇ ਡਿਸਟ੍ਰਿਕਟਸ ਵਿੱਚ ਅਟੈਕ ਜਿਹੜੇ ਨੇ ਸ਼ੁਰੂ ਹੋਏ ਨੇ ਜੁਲਾਈ 'ਚ। ਅਗਸਤ ਵਿੱਚ ਫਿਰ ਫੁੱਲ ਫਲੈਸ਼ਡ ਹੋਏ ਨੇ। ਔਰ ਜਦੋਂ ਫਿਰ ਅੰਗਰੇਜ਼ ਵਿੱਚੋਂ ਹਟ ਗਿਆ ਔਰ 17 ਅਗਸਤ ਨੂੰ ਡਿਕਲੇਅਰ ਹੋ ਗਿਆ ਰੈਡ ਕਲਿਫ ਅਵਾਰਡ ਤੇ ਪਤਾ ਲੱਗਾ ਮਿਲੀਅਨਸ ਗਲਤ ਪਾਸੇ ਨੇ, ਹਿੰਦੂ ਸਿੱਖ ਪਾਕਿਸਤਾਨ ਵਿੱਚ ਰਹਿ ਗਏ, ਮੁਸਲਮਾਨ ਉਧਰ ਰਹਿ ਗਏ, ਤੇ ਉਹਦੇ ਬਾਅਦ ਫਿਰ ਹੋਰ ਆਰਗੇਨਾਈਜ਼ਡ ਅਟੈਕ ਕਰਕੇ ਦੋਨੋਂ ਪਾਸੇ ਸਫਾਇਆ ਕੀਤਾ ਗਿਆ। ਇਹ ਜੇ ਪੰਜਾਬ ਦੀ ਪਾਰਟੀਸ਼ਨ ਦੀ ਸਟੋਰੀ। ਮੇਰੀ ਕਲੇਮ ਹੈ ਕਿ ਬਾਈ 31 December 1947 95-98% of both Punjabs had been ethnically, religiously cleansed. Cleanse ਦਾ ਮਤਲਬ ਹੁੰਦਾ ਹੈ ਸਫਾਇਆ ਕਰ ਦੇਣਾ, ਉੱਥੋਂ ਕੱਢ ਦਿੱਤੇ, ਮਾਰ ਛੱਡੇ। ਇਸ ਤਰ੍ਹਾਂ ਹੈ। ਕਮ ਸੇ ਕਮ 8 ਲੱਖ ਹਿੰਦੂ ਮੁਸਲਿਮ ਸਿੱਖ ਮਾਰੇ ਗਏ ਨੇ ਔਰ 10 ਮਿਲੀਅਨ ਹਿੰਦੂ ਮੁਸਲਿਮ ਸਿੱਖਾਂ ਨੇ ਆਪਣਾ ਘਰ ਬਦਲਿਆ। ਹਾਲਾਂਕਿ ਇਹਦੀ ਪੋਪੂਲੇਸ਼ਨ 28 ਮਿਲੀਅਨ ਸੀ ਜੇ ਬ੍ਰਿਟਿਸ਼ ਇੰਡੀਆ ਨੂੰ ਦੇਖੀਏ, ਤੇ ਜੇ ਪ੍ਰਿੰਸਲੀ ਸਟੇਟ ਮਿਲਾ ਲਈਏ ਤੇ 33 ਮਿਲੀਅਨ ਬਣਦੀ ਹੈ। ਇਟ ਮੀਨਸ 30% ਆਫ ਦ ਪੋਪੂਲੇਸ਼ਨ had to run for their lives. Very, very high percentage ਦੁਨੀਆ ਦੇ ਵਿੱਚ। ਹਰ ਤੀਸਰੇ ਸ਼ਖਸ ਨੇ ਮਾਈਗ੍ਰੇਸ਼ਨ ਕੀਤੀ। ਪੰਜਾਬ ਜੈਸਾ ਤੇ ਅਲਮੀਆਂ ਕਿਧਰੀ ਸਾਰੇ ਸਬ ਕੰਟੀਨੈਂਟ ਤੇ ਨਹੀਂ ਹੋਇਆ। ਹਿੰਦੁਸਤਾਨ ਦੀ ਤਕਸੀਮ, ਜਿਹੜੀ ਤਕਸੀਮ ਇੱਕ ਖੂਨੀ ਤਕਸੀਮ ਹੈ, ਉਹ ਤਾਂ ਪੰਜਾਬ ਦੀ ਸਟੋਰੀ ਹੈ। ਅੱਛਾ ਸਰ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਾਰਟੀਸ਼ਨ ਤੇ ਬਿਲਕੁਲ ਮੁਸਲਿਮ ਲੀਗ ਨੂੰ ਕਹਿ ਦਿੱਤਾ ਕਿ ਪਾਕਿਸਤਾਨ ਤੁਸੀਂ ਬਣਾਉਣਾ ਹੈ, ਉੱਧਰ ਇੰਡੀਆ ਦੇ ਵਿੱਚ ਕਾਂਗਰਸ ਦੇ ਉੱਧਰ ਇੰਡੀਆ ਰਹਿਣਾ ਹੈ, ਗੋਰਾ ਉਸ ਵੇਲੇ ਵੀ ਹੈ, ਇਹ ਬਾਕੀ ਦੋ ਵੱਡੇ ਧੜੇ ਵੀ ਹੈ, ਜ਼ਹਿਰੀ ਗੱਲ ਜਿਹਨਾਂ ਨੇ ਹਕੂਮਤਾਂ ਬਣਾਉਣੀਆਂ, ਇਹਨਾਂ ਤਿੰਨਾਂ ਧੜਿਆਂ ਨੇ ਕੋਈ ਮਿਲ ਕੇ ਜਿਹੜਾ ਪਾਰਟੀਸ਼ਨ ਦਾ ਇੱਕ ਲਾਹੇ ਅਮਲ, ਇੱਕ ਤਰੀਕਾਕਾਰ ਜਿਹੜਾ ਤੈਅ ਕੀਤਾ ਸੀ, ਜਿਹੜਾ ਮੁਸਲਸਲ ਪਿੱਛੇ ਫਸਾਦਾਤ ਟੁੱਟੇ ਹੋਏ। ਉਸ ਵੇਲੇ ਇਤਨੇ ਵੱਡੇ ਲੈਵਲ ਤੇ ਆਬਾਦੀ ਦਾ ਇੰਤਕਾਲ, ਇਹ ਵੀ ਪਤਾ ਹੈ ਕਿ ਜਦੋਂ ਲੋਕਾਂ ਨੂੰ ਘਰ ਛੱਡਣੇ ਪੈਣੇ, ਇਸ ਤਰੀਕੇ ਦੇ ਮਸਾਇਲ ਵੀ ਜਨਮ ਲੈ ਚੁੱਕੇ, ਲੋਕ ਕਤਲ ਵੀ ਹੋ ਰਹੇ ਨੇ। ਔਰ ਸਿਰਫ ਇੱਕ ਅੱਧਾ ਵਾਕਿਆ ਨਹੀਂ, ਲੰਬੇ ਪਿੱਛੇ ਵਾਕਿਆ ਤੇ 6 ਮਹੀਨੇ ਪਿੱਛੇ ਸਾਰਾ ਇਹੀ ਕੁਝ ਹੁੰਦਾ ਰਿਹਾ। ਤੇ ਕਿਸ ਦਿਲ ਦੇ ਨਾਲ, ਕਿਸ ਰੇਲ ਦੇ ਨਾਲ
ਇਹ ਸਾਰਾ ਕੁਝ ਕਹਿ ਦਿੱਤਾ ਕਿ ਇਹ ਲਕੀਰ ਵੱਜ ਗਈ ਤੇ ਤੁਸੀਂ ਇੱਧਰ ਤੇ ਅਸੀਂ ਇੱਧਰ, ਤੇ ਜਿਹੜਾ ਮਰਦਾ ਹੈ ਮਰੇ ਤੇ ਜਿਹੜਾ ਬਚਦਾ ਹੈ ਬਚੇ। ਇਹ ਕਿਸ ਤਰੀਕੇ ਨਾਲ ਹੋ ਗਿਆ? ਦੇਖੋ ਜੀ, ਉਹਦੀ ਵੀ ਪੂਰੀ ਕਿਤਾਬ ਦੇ ਡਿਟੇਲਸ ਹੈਗੀਆਂ ਨੇ। ਇਸ ਤਰ੍ਹਾਂ ਹੈ ਕਿ ਇੱਕ ਪੰਜਾਬ ਬਾਉਂਡਰੀ ਕਮਿਸ਼ਨ ਬਣੀ ਸੀ ਜੀ। ਉਹਦੇ ਇੱਕ ਬਣੀ ਸੀ ਬਾਉਂਡਰੀ ਕਮਿਸ਼ਨ, ਜਿਹਦੇ ਚੇਅਰਮੈਨ ਸਨ ਰੈਡਕਲਿਫ, ਸਰ ਸਿਰਲ ਰੈਡਕਲਿਫ, ਬ੍ਰਿਟਿਸ਼ ਲਾਇਰ, ਜਿਹਨੂੰ ਬੁਲਾਇਆ ਗਿਆ ਇੰਗਲੈਂਡ ਤੋਂ, ਕਦੀ ਪਹਿਲੇ ਇੰਡੀਆ 'ਚ ਨਹੀਂ ਸਨ ਆਏ। ਔਰ ਉਹਦੀ ਇੱਕ ਵਜ੍ਹਾ ਜਿਹੜੀ ਬਾਅਦ ਵਿੱਚ ਤੇ ਹੁਣ ਕੰਸਪੀਰੇਸੀ ਥਿਊਰੀਜ਼ ਹੈ ਨਾ, ਕਿ ਇੱਕ ਐਸਾ ਬੰਦਾ ਬੁਲਾਓ ਜਿਹੜਾ ਇੰਡੀਆ ਨੂੰ ਜਾਣਦਾ ਹੀ ਨਹੀਂ, ਤਾਂ ਕਿ ਉਹ ਜੋ ਵੀ ਕਰੇ ਉਹ ਫੇਅਰ ਹੋ ਕੇ ਕਰੇ। ਇਹ ਵਜ੍ਹਾ ਸੀ, ਇਹ ਨਹੀਂ ਸੀ ਕਿ ਬਾਅਦ ਦੀ ਸਟੋਰੀ ਬਣਾ ਲਈਆਂ ਗਈਆਂ ਕਿ ਯੂ ਸੀ ਵੂ ਸੀ। ਨੋ ਨੋ ਨੋ, ਨਾਟ ਐਟ ਆਲ। ਉਹਨਾਂ ਦਾ ਇਹ ਸੀ। ਔਰ ਮੁਸਲਿਮ ਲੀਗ ਨੇ, ਜਿਨਾਹ ਸਾਹਿਬ ਨੇ, ਬਾਕੀਆਂ ਨੇ ਐਗਰੀ ਕੀਤਾ ਕਿ ਇਹਨੂੰ ਹੀ ਆਣ ਦਿਓ, ਕਿਉਂਕਿ ਉਹਦਾ ਇੱਥੇ ਕੋਈ ਕਨੈਕਸ਼ਨ ਨਹੀਂ ਹੈਗਾ। ਰੈਡਕਲਿਫ ਹੁਣ ਦਿੱਲੀ 'ਚ ਬੈਠਦੇ ਸਨ, ਲਾਹੌਰ 'ਚ ਮਿਲਦੀ ਸੀ ਪੰਜਾਬ ਬਾਉਂਡਰੀ ਕਮਿਸ਼ਨ, ਕਲਕੱਤਾ 'ਚ ਮਿਲਦਾ ਸੀ ਬੰਗਾਲ ਬਾਉਂਡਰੀ ਕਮਿਸ਼ਨ, ਕਿਉਂਕਿ ਇਹਨਾਂ ਦੋ ਪ੍ਰੋਵਿੰਸਿਸ ਦੇ ਵਿੱਚ ਵੀ ਫੈਸਲਾ ਹੋਣਾ ਸੀ ਨਾ, ਕਿ ਫੈਸਲਾ ਤੇ ਹੋ ਚੁੱਕਿਆ ਸੀ। ਯਾਨੀ 21 ਜੂਨ 1947 ਨੂੰ ਬੰਗਾਲ ਅਸੈਂਬਲੀ ਨੇ ਵੋਟ ਦਿੱਤਾ। ਉਹਦੇ ਦੋ ਹਿੱਸੇ ਕਰਤੇ ਗਏ ਸਨ, ਮੁਸਲਿਮ ਮੈਜੋਰਿਟੀ ਡਿਸਟ੍ਰਿਕਟਸ ਐਂਡ ਹਿੰਦੂ ਮੈਜੋਰਿਟੀ ਡਿਸਟ੍ਰਿਕਟਸ। ਐਂਡ ਦੋਨਾਂ ਬਲਾਕਸ ਵਿੱਚੋਂ ਜੇ ਇੱਕ ਵੀ ਕਵੇ ਕਿ ਅਸੀਂ ਪਾਰਟੀਸ਼ਨ ਚਾਹੁੰਦੇ ਹਾਂ, ਤਾਂ ਫਿਰ ਪ੍ਰੋਵਿੰਸ ਦੀ ਪਾਰਟੀਸ਼ਨ ਹੋ ਜਾਏਗੀ। 23 ਜੂਨ 1947 ਨੂੰ ਪੰਜਾਬ ਅਸੈਂਬਲੀ ਦੇ ਵੀ ਦੋਨੋਂ ਬਲਾਕ ਮਿਲੇ, ਔਰ ਉਹਦੇ ਵੀ ਹਿੰਦੂ ਸਿੱਖ ਮੈਜੋਰਿਟੀ 12 ਡਿਸਟ੍ਰਿਕਟ ਦੇ ਲੋਕਾਂ ਨੇ ਵੋਟ ਪਾਰਟੀਸ਼ਨ ਦੇ ਹੱਕ 'ਚ ਦਿੱਤਾ। ਲਿਹਾਜ਼ਾ ਐਂ ਦੇਖੋ ਨਾ, ਹਿੰਦੁਸਤਾਨ ਦੀ ਪਾਰਟੀਸ਼ਨ ਦੀ ਡਿਮਾਂਡ ਮੁਹੰਮਦ ਅਲੀ ਜਿਨਾ ਦੀ ਹੈ। ਸਿੱਖਾਂ ਨੇ ਉਸ ਨੂੰ ਚੈਲੰਜ ਕੀਤਾ ਵਿਦਨ 1 ਵੀਕ ਆਫਟਰ ਦ ਲਾਹੌਰ ਰੈਜ਼ੋਲੂਸ਼ਨ ਆਫ 23 ਮਾਰਚ 1940। ਲਿਹਾਜ਼ਾ ਇੱਕ ਹਫ਼ਤੇ ਦੇ ਬਾਅਦ ਸਰ ਸੁੰਦਰ ਸਿੰਘ ਮਜੀਠੀਆ, ਜਿਹੜੇ ਸਿੱਖ ਨੈਸ਼ਨਲਿਸਟ ਪਾਰਟੀ ਦੇ ਹੈੱਡ ਸਨ, ਉਹਨਾਂ ਨੇ ਕਿਹਾ ਸੀ ਫਿਰ ਪੰਜਾਬ ਦੀ ਪਾਰਟੀਸ਼ਨ ਕਰਾਵਾਂਗੇ। ਕਾਂਗਰਸ ਹਿੰਦੁਸਤਾਨ ਦੀ ਔਰ ਬਾਕੀ ਪਾਰਟੀਸ਼ਨ ਦੇ ਖਿਲਾਫ ਸੀ, ਲੇਕਿਨ ਜਦੋਂ ਇਹ ਫਿਸਾਦ ਸ਼ੁਰੂ ਹੋ ਗਏ ਔਰ ਇੰਟਰਿਮ ਗਵਰਨਮੈਂਟ ਨਾਕਾਮ ਹੋ ਰਹੀ ਨਜ਼ਰ ਆ ਰਹੀ, ਤੇ ਫਿਰ 8 ਮਾਰਚ ਨੂੰ ਕਾਂਗਰਸ ਨੇ ਵੀ ਸਿੱਖਾਂ ਦੀ ਪੰਜਾਬ ਦੀ ਡਿਮਾਂਡ ਨੂੰ ਕਿ ਅਸੀਂ ਪਾਰਟੀਸ਼ਨ ਚਾਹੁੰਦੇ ਹਾਂ, ਜੇ ਇੰਡੀਆ ਦੀ ਹੋਏਗੀ ਤੇ ਫਿਰ ਪੰਜਾਬ ਦੀ ਵੀ ਹੋਏਗੀ। ਇਸ ਤਰ੍ਹਾਂ ਹੈ ਇਹਦੀ ਕ੍ਰੋਨੋਲੋਜੀ। ਔਰ ਅਪ੍ਰੈਲ ਵਿੱਚ ਬੰਗਾਲ ਦਾ ਫੈਸਲਾ ਹੋ ਗਿਆ। ਹੁਣ